ਜ਼ਰਾ ਇਹ ਵੀਡੀਓ ਵੇਖਿਓ। ਆ ਔਰਤਾਂ ਵਿਚਾਰੀਆਂ ਦੀ ਬਾਵਾ ਲੰਮੇ ਸਮੇਂ ਤੋਂ ਇੱਕ ਗੱਲ ਮਸ਼ਹੂਰ ਹੋਈ ਆ ਵੀ ਇਹ ਕਦੀ ਵੀ ਇਕੱਠੀਆਂ ਨਹੀਂ ਰਹਿ ਸਕਦੀਆਂ, ਇਹ ਜਦੋਂ ਵਿਆਹੀਆਂ ਆਂਦੀਆਂ ਆ ਕੇ ਭਰਾਵਾਂ ਨੂੰ ਆਪਸ ਚ ਅੱਡ ਕਰ ਦਿੰਦੀਆਂ। ਪਰ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਵਿਚਾਰੀਆਂ ਦਾ ਕਸੂਰ ਕੋਈ ਨਹੀਂ, ਇਹ ਤੇ ਐਵੇਂ ਬਦਨਾਮ ਕੀਤੀਆਂ। ਇਹ ਤੇ ਬਸ ਮਾੜਾ ਮੋਟਾ ਘਰੇ ਕਲੇਸ਼ ਹੀ ਪਵਾਉਂਦੀਆਂ, ਅੱਡ ਤਾਂ ਬੰਦਾ ਆਪੀ ਅੱਕਿਆ ਹੀ ਹੋ ਜਾਂਦਾ। ਤੇ ਹੁਣ ਕਈ ਕਹਿਣਗੇ ਅਖੇ ਫਿਰ ਭਰਾ ਵਿਆਹ ਤੋਂ ਪਹਿਲੇ ਕਾਹਤੋਂ ਨਹੀਂ ਅੱਡ ਹੁੰਦੇ? ਵੀ ਭੋਲਿਓ ਲੋਕੋ, ਕਦੀ ਤੁਸੀਂ ਉਹ ਚਾਬੀ ਤੋਂ ਬਿਨਾ ਬਾਂਦਰ ਨੱਚਦਾ ਦੇਖਿਆ? ਤੇ ਹੁਣ ਕਈ ਭੈਣਾਂ ਗੁੱਸਾ ਨਾ ਕਰਨ, ਅਖੇ ਸਾਨੂੰ ਚਾਬੀ ਕਹਿ ਦਿੱਤਾ, ਤੇ ਨੱਚਣੇ ਵਾਲਿਆਂ ਨੂੰ ਵੀ ਕਿਹੜਾ ਮੈਂ ਹੀਰੋ ਕਿਹਾ? ਅੱਛਾ, ਇਹ ਨਚਾਉਂਦੀਆਂ ਉਹੀ ਆ, ਭਰਾਵਾਂ ਨੂੰ ਆਪਸ ਚ ਅੱਡ ਉਹੀ ਕਰਾਉਂਦੀਆਂ ਜਿਨ੍ਹਾਂ ਦੀ ਪਿੱਛੋਂ ਤਰਬੀਅਤ ਨਹੀਂ ਚੰਗੀ ਹੋਈ ਹੁੰਦੀ। ਜਿਨ੍ਹਾਂ ਦੀ ਤਰਬੀਅਤ ਚੰਗੀ ਹੋਈ ਹੁੰਦੀ ਨਾ, ਉਜੜੇ ਹੋਏ ਘਰ ਬਣਾ ਦਿੰਦੀਆਂ। ਇਸ ਲਈ ਸਿਆਣੇ ਕਹਿੰਦੇ ਵੀ ਧੀ ਦੀ ਤਰਬੀਅਤ ਅੱਦਾਂ ਦੀ ਕਰੋ ਜਿੱਦਾਂ ਦੀ ਤੁਸੀਂ ਬਹੂ ਚਾਹੁੰਦੇ ਆ। ਕਿਉਂ ਲੈਣ ਦਾ ਦੇਣਾ, ਜਿੱਦਾਂ ਦੀ ਤਰਬੀਅਤ ਕਰਕੇ ਧੀ ਨੂੰ ਕਿਸੇ ਦੇ ਘਰੇ ਭੇਜੂਗੇ ਨਾ, ਤੁਹਾਡੇ ਘਰੇ ਵੀ ਫਿਰ ਤੁਹਾਡੀ ਇੱਜ਼ਤ ਕਰਨ ਵਾਲੀ ਆਊਗੀ। ਜੇ ਨਹੀਂ ਤੇ ਫਿਰ ਉਹ ਅਗਲੀਆਂ ਆਂਦੀਆਂ ਹੀ ਆ ਕੇ ਉਂਗਲਾਂ ਤੇ ਨਚਾ ਦਿੰਦੀਆਂ, ਬੰਦਿਆਂ ਦੀਆਂ ਪੂਛਾਂ ਚੁਕਾ ਦਿੰਦੀਆਂ। ਉਹ ਬੰਦੇ ਬਾਹਰ ਹੀ ਬੁੜਕਾਂ ਬੜਕਾਂ ਮਾਰਨ ਜੋਗੇ ਰਹਿ ਜਾਂਦੇ ਆ। ਸਾਡੀ ਤਾਂ ਬੜੀ ਚੱਲਦੀ, ਬੜਾ ਸਾਡਾ ਦਾਬਾ ਦੜਕਾ। ਉਹ ਘਰੇ ਵੜਦੇ ਆ ਤੇ ਉਹ ਘਰੇ ਜੋ ਹੀ ਇੰਟਰ ਹੁੰਦੇ, ਉਹਨਾਂ ਦੀਆਂ ਸਾਰੀਆਂ ਬੁੜਕਾਂ ਬੜਕਾਂ ਜਿਹੜੀਆਂ ਹੁੰਦੀਆਂ ਉਹ ਸਾਈਲੈਂਟ ਤੇ ਲੱਗ ਜਾਂਦੀਆਂ। ਉਹ ਕੋਈ ਵਕਤ ਦਾ ਬਾਦਸ਼ਾਹ ਸੀਗਾ ਨਾ, ਉਹਨੇ ਆਪਣੇ ਇਲਾਕੇ ਨੂੰ ਅਜ਼ਮਾਇਆ ਵੀ ਮੇਰੇ ਇਲਾਕੇ ਦੇ ਵਿੱਚ ਕਿੰਨੇ ਕੁ ਲੋਕ ਆ ਜਿਹੜੇ ਬੁੜੀਆਂ ਤੋਂ ਡਰਦੇ ਆ, ਕਿੰਨੇ ਕੁ ਜਿਹੜੇ ਨਹੀਂ ਡਰਦੇ। ਉਹਨੇ ਉਹ ਢੇਰ ਇੱਕ ਸੇਬਾਂ ਦਾ ਲਾਤਾ, ਇੱਕ ਪਾਸੇ ਘੋੜੇ ਖੜੇ ਕਰਤੇ ਵੀ ਜਿਹੜੇ ਬੁੜੀਆਂ ਤੋਂ ਡਰਦੇ ਆ ਉਹਨਾਂ ਨੂੰ ਇੱਕ ਇੱਕ ਸੇਬ ਤੇ ਜਿਹੜੇ ਨਹੀਂ ਡਰਦੇ ਉਹਨਾਂ ਨੂੰ ਇੱਕ ਇੱਕ ਘੋੜਾ। ਉਹ ਲੋਕ ਚੁੱਪ ਕਰਕੇ ਸੇਬ ਚੱਕ ਚੱਕ ਕੇ ਤੇ ਸਾਈਡ ਤੇ ਹੋਈ ਜਾਣ। ਉਹ ਪਿੰਡ ਦੇ ਬਾਹਰ ਕੋਈ ਇੱਕ ਬੰਦਾ ਬੁੜੀ ਰਹਿੰਦੇ ਸੀਗੇ, ਤੇ ਉਹ ਬੁੜੀ ਆਪਣੇ ਬੰਦੇ ਨੂੰ ਕਹਿੰਦੀ ਵੀ ਜਾ ਭਲਿਆ ਲੋਕਾਂ ਜਾ ਕੇ ਉਹ ਘੋੜਾ ਹੀ ਲਿਆ, ਜਾ ਕੇ ਐਵੇਂ ਕਹਦੇ ਵੀ ਮੈਂ ਨਹੀਂ ਡਰਦਾ। ਉਹ ਆਇਆ ਆ ਕੇ ਬਾਦਸ਼ਾਹ ਨੂੰ ਕਹਿੰਦਾ, ਬਾਦਸ਼ਾਹ ਸਲਾਮ, ਮੈਂ ਨਹੀਂ ਡਰਦਾ ਡੁਰਦਾ, ਮੇਰਾ ਤਾਂ ਪੂਰਾ ਦਾਬਾ ਦੜਕਾ ਚੱਲਦਾ। ਬਾਦਸ਼ਾਹ ਕਹਿੰਦਾ ਅੱਛਾ। ਉਹਨੂੰ ਕਾਲੇ ਰੰਗ ਦਾ ਘੋੜਾ ਦਿੱਤਾ ਤੇ ਬੜਾ ਟੱਪਦਾ ਚੱਲ ਗਿਆ। ਉਹ 15 ਮਿੰਟਾਂ ਬਾਅਦ ਉਧਰੋਂ ਫਿਰ ਤੁਰ ਆਵੇ। ਬਾਦਸ਼ਾਹ ਕਹਿੰਦਾ ਹਾਂ। ਆਖੇ ਬਾਦਸ਼ਾਹ ਸਲਾਮ, ਜੇ ਕਿਤੇ ਦਾ ਰੰਗ ਚਿੱਟਾ ਹੋ ਜਾਣਾ ਫੇਰ ਆ। ਬਾਦਸ਼ਾਹ ਕਹਿੰਦਾ ਤੈਨੂੰ ਜਿੱਦਾਂ ਦੇਤਾ ਚੁੱਪ ਕਰਕੇ ਰੱਖ ਲੈ। ਆਖੇ ਨਹੀਂ, ਮੇਰੀ ਕਹਿੰਦਾ ਬੁੜੀ ਨਹੀਂ ਮੰਨਦੀ। ਬਾਦਸ਼ਾਹ ਕਹਿੰਦਾ ਵੀ ਇਹਨੂੰ ਇੱਥੇ ਬੰਨ ਤੇ ਸੇਬ ਚੱਕ ਤੇ ਖਾਂਦਾ ਜਾ, ਅੱਧਾ ਲਿਆ ਕੇ ਉਹਨੂੰ ਦੇ ਦੇਵੀਂ ਵੀ ਤੇਰਾ ਉਹ ਘਰੇ ਘੋੜੇ ਦੇ ਰੰਗ ਤੇ ਹੀ ਨਹੀਂ ਤੇਰੀ ਚੱਲੀ। ਅੱਧੀ ਕੁ ਰਾਤ ਹੋਈ ਤੇ ਉਹ ਵਜ਼ੀਰ ਨੇ ਆ ਕੇ ਬਾਦਸ਼ਾਹ ਦਰਵਾਜ਼ਾ ਭੰਨਣ ਲੱਗ ਪਿਆ। ਬਾਦਸ਼ਾਹ ਅੰਦਰੋਂ ਨਿਕਲਿਆ ਤੇ ਕਹਿੰਦਾ ਆਖੇ ਬਾਦਸ਼ਾਹ ਸਲਾਮ, ਤੁਸੀਂ ਇਹ ਦੱਸੋ ਵੀ ਉਹ ਜਿਹੜੇ ਬੁੜੀਆਂ ਤੋਂ ਡਰਦੇ ਹੋ ਉਹਨਾਂ ਵਾਸਤੇ ਤੁਸੀਂ ਸੇਬ ਕਾਹਦੇ ਲਈ ਰੱਖਿਆ? ਕੋਈ ਦਾਣੇ ਕੋਈ ਆਟਾ ਵੀ ਰੱਖ ਸਕਦੇ ਸੀ। ਬਾਦਸ਼ਾਹ ਕਹਿੰਦਾ ਵੀ ਰਾਤ ਦੇ 12 ਵਜੇ ਆ, ਵੀ ਸੁਬਾਹ ਨੂੰ ਕਿਤੇ ਚੱਲ ਜਾਣਾ ਸੀ, ਸੁਬਾਹ ਨੂੰ ਪੁੱਛ ਲੈਂਦਾ। ਕਹਿੰਦਾ ਬਾਦਸ਼ਾਹ ਸਲਾਮ ਗੱਲ ਲੱਦਾ ਵੀ ਕਹਾਣੀ ਆਪਣੀ ਵੀ ਗੋਲ ਹੀ ਆ। ਜਨਾਨੀ ਮੇਰੀ ਕਹਿੰਦੀ ਵੀ ਹੁਣੀ ਜਾ ਕੇ ਪੁੱਛ ਕੇ ਆ। ਬਾਦਸ਼ਾਹ ਕਹਿੰਦਾ ਲੈ ਫਿਰ ਮੇਰੀ ਵੀ ਸੁਣ ਲੈ। ਰੱਖਣੇ ਤੇ ਮੈਂ ਵੀ ਦਾਣੇ ਹੀ ਸੀਗੇ, ਪਰ ਮੇਰੀ ਵੀ ਬੁੜੀ ਕਹਿੰਦੀ ਆਖੇ ਸੇਬ ਹੀ ਰੱਖਣੇ।